अच्छा जी, बजट आंदा पे है। हाँ जी बजट किस समझते हो कि अवामी बजट आएगा? अवामी बजट नहीं आएगा जी, उनका अपना बजट आएगा। अच्छा। क्या जी अवाम तो वैसे ही जलील हो रही है, रोटियां नाल ते हवादार हो ही है। है जी उन्हें बजट की करना, वो साढ़े सिर ते भावें पग रख दो, जो मर्जी कर लो, असीं ये देना है, भावें असीं घर भुखे बैठे रहिए, हुकूमत ने लेना ही लेना साढ़े कोलों। ठीक है जी, ते असीं ते मर गए ते सानू बजट देने कोई मतलब नहीं है, करनी उन्होंने अपनी मर्जी है, ते सानू की फायदा है असीं रौला पाइए। अच्छा, ਤੁਹਾਡੀ ਉਮਰ ਮਾਸ਼ਾਅੱਲਾ ਠੀਕ ਲੱਗ ਰਹੀ ਮੈਨੂੰ। ਤੁਸੀਂ ਕਈ ਹਕੂਮਤਾਂ ਦੇਖੀਆਂ ਹੋਣੀਆਂ ਨੇ, ਕਦੀ ਸਰ ਬਜਟ ਜੀ- ਅੱਛਾ ਆਇਆ? सर जी बजट की ਜਿਹੜੀ ਗੱਲ ਨਾ, ਪਿਛਲੀ ਜਿਹੜੀ ਹਕੂਮਤਾਂ ਆਈਆਂ ਨੇ ਉਹ ਬਹੁਤ ਅੱਛੀਆਂ ਹਕੂਮਤਾਂ ਆਈਆਂ ਨੇ, ਜਿਹਦੇ ਵਿੱਚ ਗਰੀਬ ਆਦਮੀ ਨੇ ਰੋਟੀ ਰੱਜ ਕੇ ਖਾਧੀ ਹੈ। ਇਹ ਜਿਹੜੀ ਹਕੂਮਤ ਆਈ ਹੈ ਇਹਦੇ ਵਿੱਚ ਗਰੀਬ ਆਦਮੀ ਮਰ ਗਿਆ, ਜਿਹਦਾ ਜੋ ਬੱਚਿਆਂ ਨੂੰ ਨਾ ਪੜ੍ਹਾ ਸਕਦਾ, ਨਾ ਉਹ ਖੁਦ ਰੋਟੀ ਖਾ ਸਕਦਾ, ਨਾ ਉਹਨੂੰ ਇਹ ਪਤਾ ਹੈਗਾ ਕਿ ਅੱਜ ਨਲਕੇ ਦਾ ਬਿੱਲ ਮੈਂ ਕੀ ਦੇਣਾ। ਉਹ ਨਵਾਂ ਬਿੱਲ ਨਵੇਂ ਸਿਰੇ ਤੋਂ ਆਉਂਦਾ, ਹੁਣ 1300 ਰੁਪਏ ਬਿੱਲ ਦੇ ਉੱਤੇ ਚੜ ਗਿਆ ਨਲਕਿਆਂ ਦਾ ਬਿੱਲ। ਹੁਣ ਦੱਸੋ ਗਰੀਬ ਬੰਦਾ ਕੀ ਕਰੇਗਾ? ਪਾਣੀ ਦਾ ਬਿੱਲ ਕਿਆ ਹੈ? ਪਾਣੀ ਦਾ ਬਿੱਲ ਕਿੰਨਾ ਆ ਰਿਹਾ ਹਰ ਮਹੀਨੇ? ਇਹ ਹੁਣ 1300 ਰੁਪਏ ਉੱਤੇ ਕਾਹਦਾ ਆਇਆ ਮੈਨੂੰ ਦੱਸੋ? ਬਿੱਲ ਦੇ ਵਿੱਚ 1300 ਰੁਪਏ ਫालतू ਲੱਗ ਕੇ ਆ ਰਿਹਾ, ਉਹ ਕਿਸ ਚੀਜ਼ ਦਾ ਆ ਰਿਹਾ? ਬਿੱਲ ਤੁਹਾਨੂੰ ਕਿੰਨਾ ਟੋਟਲ ਆਇਆ ਇਸ ਦਫਾ? ਮੈਂ ਤੁਹਾਨੂੰ ਦੱਸ ਰਿਹਾ ਨਾ, ਬਿੱਲ ਜਿਹੜਾ ਭਾਈ ਪਹਿਲੇ ਕਿੰਨੇ ਦਾ ਆਉਂਦਾ, 300 ਦਾ ਆਉਂਦਾ, 400 ਦਾ ਆਉਂਦਾ ਸੀ, ਹੁਣ ਤਾਂ ਭਾਈ 2000 2500 ਦਾ ਬਿੱਲ ਥੱਲੇ ਆਉਂਦਾ ਹੀ ਨਹੀਂਗਾ। ਤੇ ਬਿਜਲੀ ਦੇ ਬਿੱਲ ਵੀ ਐਸੇ ਨੇ, ਜੋ ਅਸੀਂ ਕਮਾਉਂਦੇ ਬਿਜਲੀ ਦੇ ਬਿੱਲ ਦੇ ਨੇ, ਘਰ ਦੀ ਰੋਟੀ ਕਮਾਉਂਦੇ, ਬਸ ਇਹੀ ਹਿਸਾਬ ਹੈ ਕਿ ਪੱਲੇ ਕੁਛ ਨਹੀਂ ਗਾ ਕਿਸੇ ਕੋਲ, ਵਿਚਾਰਾ ਉੱਤੇ ਅੱਲਾ ਦੀ ਆਸ ਤੇ ਬੈਠਿਆ ਹੈ। ਕੋਈ ਲੱਗਦਾ ਹਾਲਾਤ ਬਿਹਤਰ ਹੋਣਗੇ? ਸਾਨੂੰ ਤਾਂ ਉਮੀਦ ਨਹੀਂ ਹੈਗੀ ਜੀ, ਸਾਨੂੰ ਕੋਈ ਉਮੀਦ ਨਹੀਂ ਕਿ ਹਾਲਾਤ ਬਿਹਤਰ ਹੋਣ। ਹੁਣ ਵੇਖੋ ਪੈਟਰੋਲ ਜਿਹੜਾ ਹੈ ਕਿੱਥੇ ਚਲਾ ਗਿਆ, ਪੈਟਰੋਲ ਦੀ ਵਜ੍ਹਾ ਕਰਕੇ ਹਰ ਚੀਜ਼ ਜਿਹੜੀ ਮਹਿੰਗੀ ਹੋ ਗਈ ਹੈ, ਤੇ ਗਾਹਕ ਜਿਹੜਾ ਪਿੱਛੇ ਡਿੱਗ ਪਿਆ। ਜਿਹੜਾ ਗਾਹਕ ਆਉਂਦਾ ਸੀ ਨਾ 100 ਵਾਲਾ, ਉਹ ਹੁਣ ਪਤਾ ਹੀ ਕਹੇਗਾ ਭਾਜੀ 20 ਰੁਪਏ ਦੇ ਪਾ ਦਿਓ, ਉਹਦੇ 'ਚ ਗੁੰਜਾਇਸ਼ ਹੀ ਨਹੀਂ ਹੈਗੀ। ਪਹਿਲੇ ਹੁੰਦਾ ਸੀ ਉਹ ਰੇਟ ਨਹੀਂ ਪੁੱਛਦਾ ਸੀ, ਉਹ ਕਹਿੰਦਾ ਭਾਈ ਦੋ ਚੀਜ਼ਾਂ ਸਾਨੂੰ ਇਹ ਦੇ ਦਿਓ, ਉਹ ਦੇ ਦਿਓ, ਕਿੰਨੇ ਪੈਸਿਆਂ ਨੇ ਲਿਓ ਜੀ। ਹੁਣ 10 ਵਾਰੀ ਸੋਚਦਾ ਕਿ ਭਾਜੀ ਇਹ ਕਿੰਨੇ ਦੀ ਚੀਜ਼ ਹੈ, ਮੇਰਾ ਗੁੰਜਾਇਸ਼ ਹੈ ਜਾਂ ਨਹੀਂ ਹੈਗਾ। ਮੈਂ ਤਾਂ ਇਹ ਜਾਣਦਾ ਹਾਂ, ਪਰ ਪਿਛਲੀ ਹਕੂਮਤਾਂ ਬਹੁਤ ਚੰਗੀਆਂ ਸੀ। ਇਹ ਸਾਡੀ ਹਕੂਮਤ ਦੀ ਮਿਹਰਬਾਨੀ ਹੋਣੀ ਚਾਹੀਦੀ ਸਾਡੇ ਗਰੀਬ ਬੰਦੇ ਉੱਤੇ, ਕਿ ਵੀ ਸਾਡੇ ਤੇ ਨਜ਼ਰ ਰੱਖਣ, ਇੰਨਾ ਸਾਨੂੰ ਛੱਡ ਦੇਣ ਕਿ ਜਿਹੜਾ ਅਸੀਂ ਬੱਚਿਆਂ ਦੀ ਰੋਟੀ ਤੇ ਆਪਣਾ ਬੱਚਿਆਂ ਨੂੰ ਸਹੀ ਤਰੀਕੇ ਤਾਲੀਮ ਦੇ ਸਕੀਏ। ਲੇਕਿਨ ਸਾਨੂੰ ਉਮੀਦ ਨਜ਼ਰ ਨਹੀਂ ਆ ਰਹੀ। ਮੈਂ ਉਹਨਾਂ ਕੋਲ ਗੁਜ਼ਾਰਿਸ਼ ਹੈ ਮੇਰੀ ਕਿ ਗਰੀਬ ਬੰਦਿਆਂ ਦਾ ਖਿਆਲ ਕਰੋ। ਬਿਲਕੁਲ ਠੀਕ ਕਹਿ ਰਹੇ ਜੀ, ਹਕੂਮਤ ਨੂੰ ਚਾਹੀਦਾ ਕਿ ਗਰੀਬ ਬੰਦੇ ਦਾ ਖਿਆਲ ਕਰਨਾ ਚਾਹੀਦਾ। ਆਓ ਅੱਗੇ ਲੋਕਾਂ ਨਾਲ ਵੀ ਗੱਲ ਕਰਦੇ ਹਾਂ। 9 ਵਜੇ ਦਾ ਟਾਈਮ ਹੋ ਗਿਆ ਹੁਣ, ਠੀਕ ਹੈ ਟਾਈਮ? बेहतरीन है टाइम, ठीक मेरे है, हिसाब से यही होना चाहिए। ਮੁਤਮਿਨ ਕਰਤਾ ਥੋੜਾ ਜਿਹਾ ਦੁਕਾਨਦਾਰਾਂ ਨੂੰ। जी जी, ਵੈਸੇ ਕਿੰਨੇ ਵਜੇ ਤੱਕ ਦਾ ਟਾਈਮ ਹੋਣਾ ਚਾਹੀਦਾ ਮਾਰਕੀਟ ਦਾ? 10 बजे तक इनफ है। उसके बाद तो लोग जो बैठते हैं वो 12 बजे भी बैठता है, कोई 1 बजे भी बैठता है, लेकिन 10 बजे तक इनफ टाइम है। ਹੁਣ ਤਾਂ ਮੇਰੇ ਖਿਆਲ 9 ਵਜੇ ਪੂਰਾ ਬਾਜ਼ਾਰ ਹੀ ਬੰਦ ਹੋ हाँ ਜਾਏਗਾ। जी, वो सारा बाजार बंद है। ਵੈਸੇ ਤਾਂ ਲਾਹੌਰ ਹੀ, ਕਿਉਂਕਿ ਅੱਜ ਕੱਲ੍ਹ ਜਿੰਨੀ ਗਰਮੀ ਹੈ ਨਿਕਲ ਆਉਂਦੇ ਹੋਣਗੇ ਉਸ ਟਾਈਮ ਤੱਕ। हाँ जी, क्योंकि मार्केटां सारी ओवरऑल बंद होंदियां, साडा तो काम भी हो जाता है, ठीक है, मोबाइल का, ते लोग बंद करके अपने दुकाना वगैरह या काम अपने एंड करके ते मार्केट वाल रुख करते हैं। लेकिन यह काम टाइम फिर भी ठीक है। ਠੀਕ ਹੈ। हाँ जी, ਅੱਛਾ, ਬਜਟ ਆ ਰਿਹਾ ਅੱਗੇ ਹੁਣ, ਕੀ ਸੂਰਤ ਹਾਲ ਹੈ? ਕੋਈ ਪਾਕਿਸਤਾਨ ਦੀ ਬਜਟ ਦੀ ਸੂਰਤ ਹਾਲ ਹੈ, ਤੁਸੀਂ ਮਾਰਕੀਟ ਦੇ ਹਾਲਾਤ ਦੇਖ ਹੀ ਰਹੇ ਹੋ ਕਿ ਕੀ ਨੇ। ਮਾਰਕੀਟ ਇਸ ਤੋਂ ਪਹਿਲੇ ਦੀ ਇਸ ਤਰ੍ਹਾਂ ਹੀ ਹੈ, ਪਿਛਲੇ ਮਹੀਨੇ ਤੋਂ ਕੁਝ ਜੰਗ ਦੇ ਵੀ ਅਸਰਾਤ ਨੇ, ਠੀਕ ਹੈ, ਟੋਟਲੀ ਪੂਰੀ ਦੁਨੀਆ ਦੇ। ਅੱਛਾ, ਤੁਹਾਡੇ ਕੰਮ ਤੇ ਕਿੰਨਾ ਕੁ ਫਰਕ ਆਇਆ ਮਹਿੰਗਾਈ ਤੋਂ ਬਾਅਦ ਮੋਬਾਈਲਾਂ ਦੇ ਕੰਮ ਤੇ? 50% ਦਾ ਫਰਕ ਪਿਆ ਹੈ ਕੰਮ ਦਾ। ਰੇਟ ਵਗੈਰਾ ਵਧੇ ਨੇ ਮੋਬਾਈਲਾਂ ਦੇ? ਨਹੀਂ, ਫਿਲਹਾਲ ਆਈਫੋਨ ਦੇ ਰੇਟਾਂ ਦੇ ਵਿੱਚ ਇੰਨਾ ਫਰਕ ਨਹੀਂ ਆਇਆ, ਲੇਕਿਨ ਐਂਡਰੋਇਡ ਦਾ ਕਾਫੀ ਫਰਕ ਆ ਗਿਆ ਰੇਟਾਂ ਦੇ ਵਿੱਚ। ਐਂਡਰੋਇਡ ਦੇ ਵਧੇ? ਹਾਂਜੀ, 10 ਤੋਂ 15 ਹਜ਼ਾਰ ਰੁਪਏ ਫੇ ਮਾਡਲ, ਹਰ ਮਾਡਲ ਦੇ ਹਿਸਾਬ ਨਾਲ ਕੰਪਨੀਆਂ ਨੇ ਰੇਟ ਵਧਾ ਦਿੱਤੇ ਨੇ। ਇਹਨਾਂ ਦਾ ਵੀ ਹੁਣ ਬਜਟ ਤੋਂ ਬਾਅਦ ਹੋਏਗਾ। ਕੀ ਲੱਗਦਾ ਤੁਹਾਨੂੰ, ਬਜਟ 'ਚ ਵਧਣਗੇ ਫਿਰ ਪੈਸੇ ਜਾਂ ਤੇ ਘਟਣਗੇ? ਹੁਣ ਦੇਖਦੇ ਆ ਕੀ ਹੁੰਦਾ। ਕੀ ਚਾਹੁੰਦੇ ਹੋ ਬਜਟ? ਕੋਈ ਕਦੀ ਸੋਚਿਆ ਤੁਸੀਂ? ਆਮ ਬੰਦਾ ਵੀ ਸੋਚਦਾ ਬਜਟ ਇਸ ਤਰ੍ਹਾਂ ਦਾ ਆਉਣਾ ਚਾਹੀਦਾ। ਸਰ ਬਜਟ ਤੇ ਆਵਾਮ ਦੋਸਤ ਹੀ ਆਣਾ, ਆਵਾਮ ਲਈ ਆਣਾ, ਰਿਲੀਫ ਲਈ ਆਣਾ ਚਾਹੀਦਾ, ਲੇਕਿਨ ਇਹ ਤਾਂ ਫਿਰ ਹੁਕੂਮਤ ਨੂੰ ਚਾਹੀਦਾ ਨਾ ਕਿ ਉਹ ਕੁਝ ਆਵਾਮ ਲਈ ਸੋਚੇ, ਲੇਕਿਨ ਉਹ ਨਜ਼ਰ ਨਹੀਂ ਆਉਂਦਾ ਕਿ ਕੁਝ ਸੋਚੇ। ਅਵਾਮੀ ਬਜਟ ਆਉਣਾ, अवामी बजट आना, ਕੋਈ ਉਮੀਦ ਹੈ ਆਏਗਾ? उम्मीद पर दुनिया का है। ਚਲੋ ਜੀ, ਉਮੀਦ ਤੇ ਦੁਨੀਆ ਕਾਇਮ ਹੈ ਜੀ। ਹੋ ਸਕਦਾ ਹੈ ਕਿ ਇਸ ਦਫਾ ਅਵਾਮੀ ਬਜਟ ਆ ਜਾਏ। ਆਜੋ ਅੱਗੇ ਵੀ ਲੋਕਾਂ ਨਾਲ ਗੱਲ ਕਰਦੇ ਹਾਂ। ਇਹਨਾਂ ਦਾ ਕੋਈ ਨਹੀਂ ਸੋਚਦਾ ਪਿਆ। ਜਿਹੜੇ ਗਰੀਬ ਆਦਮੀ ਨੇ, ਜਿਹੜੇ ਰੋਜ਼ਗਾਰ ਹੈਗੇ ਨੇ, ਉਹਨਾਂ ਦਾ ਕੋਈ ਨਹੀਂ ਸੋਚਦਾ ਪਿਆ। ਔਰ ਸਾਰੇ ਜਿਹੜੇ ਨੇ ਵੱਡੇ ਬੰਦੇ ਜਿਹੜੇ ਨੇ ਆਪਣਾ ਨੋਟ ਕਮਾਈ ਜਾਂਦੇ ਪਏ ਨੇ, ਸਾਈਡਾਂ ਤੇ ਹੋਈ ਜਾਂਦੇ ਪਏ ਨੇ। ਬਜਟ ਆਏਗਾ ਤੇ ਬਜਟਾਂ ਦਾ ਫੇਰ ਬੇੜਾ ਗਰਕ ਕਰ ਦਿੰਦੇ ਨੇ। ਇਹਨਾਂ ਨੇ ਮਾੜੇ ਬੰਦਿਆਂ ਨੂੰ ਮਾਰ ਦੇਣਾ, ਇਹਨਾਂ ਨੇ ਮਾੜੇ ਬੰਦਿਆਂ ਨੂੰ ਮਾਰ ਚੁੱਕਿਆ ਹੈ।
ਇਹਨਾਂ ਨੂੰ ਚਾਹੀਦਾ ਜਦੋਂ ਆਏ ਦੀ ਹੈ ਨਾ, ਇਹਨਾਂ ਨੂੰ ਚਾਹੀਦਾ ਨਹੀਂ ਮਾੜੇ ਬੰਦਿਆਂ ਦਾ ਖਿਆਲ ਕਰਨਾ, ਜਿਹੜੇ ਰੋਜ਼ਗਾਰ ਹੈਗੇ ਨੇ ਇਹਨਾਂ ਨੂੰ ਨੌਕਰੀਆਂ ਦੇ ਲਵਾਉਣ, ਇਹਨਾਂ ਦਾ ਭਲਾ ਸੋਚਣ। ਇਹਨਾਂ ਦਾ ਬਿਜਲੀ ਮਹਿੰਗੀ, ਗੈਸ ਮਹਿੰਗੀ, ਸਾਰਾ ਕੁਝ ਮਹਿੰਗਾ, ਬੰਦਾ ਕਿੱਥੇ ਜਾਏਗਾ? ਬੰਦਾ ਤੇ ਮਰ ਜਾਏਗਾ। ਕੁਝ ਨਹੀਂ ਹੋਏਗਾ। ਆਟਾ ਮਹਿੰਗਾ, ਚੀਨੀ ਮਹਿੰਗੀ, ਸਾਰਾ ਕੁਝ ਮਹਿੰਗਾ। ਇਹ ਬਜਟ ਆਏਗਾ ਤੇ ਹੋਰ ਆਵਾਮ ਨੂੰ ਮਾਰ ਦੇਗੇ। ਆਵਾਮ ਤੇ ਅੱਗੇ ਹੀ ਮਰੀ ਹੈ ਤੇ ਆਵਾਮ ਹੋਰ ਮਰ ਜਾਏਗੀ। ਪੈਟਰੋਲ ਮਹਿੰਗਾ ਹੋ ਗਿਆ, ਅਗਲੇ ਨੂੰ ਕਹੀਏ ਜੀ ਯਾਰ 200 ਰੁਪਏ ਦਾ ਪੈਟਰੋਲ ਪਾ ਦਿਓ, ਕਹਿੰਦੇ ਭਾਜੀ ਅੱਗੇ ਹੋਰ ਪੈਟਰੋਲ ਨਹੀਂ ਹੈਗਾ। ਇੱਥੇ ਪੈਟਰੋਲ ਮਹਿੰਗਾ ਹੈ, ਬਾਹਰ ਦੇ ਮੁਲਕਾਂ 'ਚ ਪੈਟਰੋਲ ਬਿਲਕੁਲ ਸਸਤਾ ਹੈਗਾ, ਪੈਟਰੋਲ ਬਿਲਕੁਲ ਖੁੱਲਾ ਆ ਰਿਹਾ। ਇੱਥੇ ਪੈਟਰੋਲ ਜੀ ਮਹਿੰਗਾ ਹੈਗਾ ਜੀ। ਇਹ ਜੀ 200 ਰੁਪਏ ਦਾ ਪੈਟਰੋਲ ਪਵਾ ਲਓ, ਕਹਿੰਦੇ ਜੀ 200 ਰੁਪਏ ਦਾ ਨਹੀਂ ਹੈਗਾ ਜੀ, ਅੱਗੇ ਜਾਓ ਕੋਈ ਨਹੀਂ ਹੈਗਾ। ਇਹ ਕੀ ਹੋਏਗਾ ਜੀ? ਇਹ ਤੇ ਕੋਈ ਮਸਲਾ ਨਹੀਂ ਹੈਗਾ ਨਾ। ਇਹ ਤਾਂ ਗਰੀਬ ਆਦਮੀ ਮਰਦਾ ਜਾ ਰਿਹਾ ਤੇ ਕੋਈ ਮਸਲਾ ਕੋਈ ਨਹੀਂ ਹੈਗਾ, ਕੋਈ ਇਸ਼ੂ ਨਹੀਂ ਹੈਗਾ ਸਰ। ਔਰ ਮਾਰੇ ਬੰਦੇ ਦਾ ਖਿਆਲ ਕਰਨਾ ਚਾਹੀਦਾ ਹੈ। ਚਲੋ ਯਾਰ ਮਾਰੇ ਬੰਦੇ ਨੇ, ਚਲੋ ਮੋਟਰਸਾਈਕਲ ਹੀ ਹੈਗੀ ਹੈ, ਅੱਲਾ ਨੇ ਇੱਕ ਮੋਟਰਸਾਈਕਲ ਦੇ ਦਿੱਤੀ ਹੈ, ਉਹਦੇ ਵਿੱਚ ਕੋਈ ਪਾਣੀ ਤੇ ਨਹੀਂ ਪੈਣਾ ਵਿੱਚ। ਚਾਹੇ ਪੈਟਰੋਲ ਪਏਗਾ ਤੇ ਮੋਟਰਸਾਈਕਲ ਚਲੇਗੀ ਨਾ। 200 ਰੁਪਏ ਦਾ ਪੈਟਰੋਲ ਨਹੀਂ ਫੋਲ ਹੋ ਰਿਹਾ ਜੀ। ਮਾਰੇ ਬੰਦੇ ਆ ਇੱਥੇ ਰੋਜ਼ਗਾਰ ਫਿਰ ਟੁੱਟ ਕੇ ਕੰਮ ਕਰਨ ਵਾਲੇ ਆ। 1000 ਰੁਪਏ ਦੀ ਦਿਹਾੜੀ ਲੱਗੀ, 500 ਰੁਪਏ ਦੀ ਦਿਹਾੜੀ ਲੱਗੀ, 1000 ਰੁਪਏ ਦਾ 500 ਰੁਪਏ ਦਾ ਘਰ ਦਾ ਖਰਚਾ ਕਿਹੜਾ ਚੱਲਦਾ? ਮੈਨੂੰ ਦੱਸੋ, ਕੋਈ ਚੱਲਦਾ? ਕੋਈ ਨਹੀਂ ਚੱਲਦਾ। ਘਰ ਦਾ ਖਰਚਾ 1000 ਰੁਪਏ ਦਾ ਖਰਚਾ ਨਹੀਂ ਚੱਲਦਾ। ਬੱਚੇ ਦੀਆਂ ਫੀਸਾਂ ਨੇ, ਟਿਊਸ਼ਨ ਦੀ ਫੀਸ ਹੈ, ਸਕੂਲ ਦੇ ਸਾਰਾ ਕੁਝ ਹੈ, ਫੀਸਾਂ ਨੇ। ਬੰਦਾ ਕਿੱਥੇ ਜਾਏ? ਮਦਾਂ ਤੇ ਮਰ ਜਾਏਗਾ। ਜਿਹੜਾ ਬੱਚੇ ਹੈਗੇ ਨੇ ਉਹ ਤੇ ਗਰੀਬ ਆਦਮੀ ਤੇ ਮਰ ਜਾਏਗਾ। ਬੱਚੇ ਦਾ ਕੀ ਖਿਆਲ ਕਰੇਗਾ? ਘਰ ਦਾ ਕੀ ਖਿਆਲ ਕਰੇਗਾ? ਅੱਛਾ, ਤੁਸੀਂ ਕੀ ਸਮਝਦੇ ਹੋ ਬਜਟ 'ਚ ਕੀ ਹੋਣਾ ਕੀ ਚਾਹੀਦਾ? ਮੈਂ ਤਾਂ ਜਾਣਾ ਜੀ ਬਜਟ ਜਿਹੜਾ ਨਾ, ਬਜਟ ਦੇ ਵਿੱਚ ਇਹ ਹੋਣਾ ਚਾਹੀਦਾ, ਸੌਦੇ ਨਸੇ ਹੋਣੇ ਚਾਹੀਦੇ ਨੇ, ਮਹਿੰਗੇ ਨਹੀਂ ਹੋਣੇ ਚਾਹੀਦੇ। ਹਰ ਚੀਜ਼ ਜਿਹੜੀ ਹੈ ਨਾ ਸਸਤੀ ਹੋਣੀ ਚਾਹੀਦੀ ਹੈ। ਉਹਨੂੰ ਕਹਿੰਦੇ ਨੇ ਜੀ ਮਾਰੇ ਬੰਦਿਆਂ ਦਾ ਚਲੋ ਜੀ ਖਿਆਲ ਕੀਤਾ ਵੇ। ਮਾਰੇ ਬੰਦਿਆਂ ਦਾ ਖਿਆਲ ਕੋਈ ਵੀ ਨਹੀਂ ਕਰਦਾ ਪਿਆ, ਕੋਈ ਖਿਆਲ ਨਹੀਂ ਕਰਦਾ ਪਿਆ। ਮਾਰੇ ਬੰਦੇ ਮਰਦੇ ਜਾ ਰਹੇ ਨੇ, ਭੁੱਖੇ ਮਰਦੇ ਜਾ ਰਹੇ ਨੇ। ਬੰਦਾ ਕੀ ਕਰੇ? ਮੈਂ ਅਗਰ ਤੁਹਾਡੇ ਨਾਲ ਗੱਲਾਂ ਕਰਨਾ ਪਿਆ ਨਾ, ਮੇਰੀ ਅੱਖਾਂ 'ਚ ਮੇਰੇ ਦਿਲ ਦੇ ਅੰਦਰ ਆਂਸੂ ਆ ਰਹੇ ਨੇ। ਮੈਂ ਰੋਣਾ ਪਿਆ, ਅੰਦਰੋਂ ਰੋਣਾ ਪਿਆ। ਮਰੀਅਮ ਨਵਾਜ਼ ਨੂੰ, ਸ਼ਹਬਾਜ਼ ਸ਼ਰੀਫ ਨੂੰ, ਨਵਾਜ਼ ਸ਼ਰੀਫ ਨੂੰ ਅਸੀਂ ਕੁਝ ਨਹੀਂ ਕਹਿੰਦੇ, ਉਹਨਾਂ ਨੂੰ ਕੁਝ ਨਹੀਂ ਕਹਿਣਾ। ਕਿਉਂ? ਔਰ ਸਾਡੀ ਲਾਹੌਰ ਦੇ ਰਹਿਣ ਵਾਲੇ ਨੇ, ਲਾਹੌਰ ਦੇ ਰਹਿਣ ਵਾਲੇ ਨੇ। ਉਹਨਾਂ ਨੂੰ ਚਾਹੀਦਾ ਜਾਂ ਜਿਹੜੇ ਰੋਜ਼ਗਾਰ ਨਹੀਂ ਹਨ, ਇਹਨਾਂ ਨੂੰ ਨੌਕਰੀਆਂ ਦੇ ਲਵਾ ਦਿਓ। ਤੁਹਾਡੀ ਮਿਹਰਬਾਨੀ, ਸਾਰੇ ਮਸਲੇ ਹੱਲ ठीक हो जाएंगे। मैं बहुत परेशान हूँ, बड़ा टेंशन में। उसको कह जी मेहरबानी, उसका शुक्रिया अदा कर दो। मरियम नवाज तुम्हारा शुक्रिया अदा कर दो, मुझे जॉब पे लगा दो, ठीक हो गया। मेरे हालात बिल्कुल ठीक हो जाएंगे। जी भाईजान खैरी आए हो इत्थे मार्केट? हाँ जी खैरियत। ਕੀ ਕਰਨ ਆਏ ਹੋ? ਇੱਥੇ ਪ੍ਰਿੰਟਰ ਲੈਣਾ ਸੀ ਅਸੀਂ ਜ਼ਰਾ। ਕੀ ਕਰਦੇ ਕੀ ਹੋ? ਮੈਂ ਆਈਟੀ ਪ੍ਰੋਫੈਸ਼ਨਲ ਹੈਗਾ ਹਾਂ ਠੀਕ ਹੈ। ਤੇ ਵੈਬਸਾਈਟ ਡਿਵੈਲਪਰ, ਹਾਂ, ਸੌਫਟਵੇਅਰ ਐਪ ਡਿਵੈਲਪਰ, ਫ੍ਰੀਲਾਂਸਰ ਹੀ ਕੰਮ ਕਰਦੇ ਹੋ? ਫ੍ਰੀਲਾਂਸਿੰਗ ਕਰਦੇ ਹਾਂ। ਜੋਬ ਵਗੈਰਾ ਦੀ ਟਰਾਈ ਕੀਤੀ ਸੀ ਕੋਈ? ਜੌਬ ਦੀ ਕਰ ਰਹੇ ਲੇਕਿਨ ਇਹ ਪਾਕਿਸਤਾਨ 'ਚ ਉਹਨਾਂ ਜ਼ਿਆਦਾ ਜਿਹੜਾ ਨਾ ਉਹ ਸੈਲਰੀ ਨਹੀਂ ਦਿੰਦੇ ਹੈਗੇ, ਤੇ ਇਸ ਵਜ੍ਹਾ ਤੋਂ ਅਸੀਂ ਫਿਰ ਇਹੀ ਕੋਸ਼ਿਸ਼ ਕਰ ਰਹੇ ਹਾਂ। ਅੱਛਾ, ਪਿਛਲੇ ਦਿਨਾਂ 'ਚ ਨੈਟ ਵਗੈਰਾ ਦਾ ਬੜਾ ਇਸ਼ੂ ਆਇਆ, ਫਾਇਰਵਾਲ ਵੀ ਲੱਗੀ ਹੈ, ਹੋਰ ਵੀ ਚੀਜ਼ਾਂ ਸਨ। ਤੁਹਾਡੇ ਕੰਮ ਤੇ ਕਿੰਨਾ ਕੁ ਫਰਕ ਆਇਆ ਉਸ ਤੋਂ ਬਾਅਦ? ਹਾਂਜੀ, ਇਹ ਤੇ ਓਵਰਆਲ ਇਹ ਮਾਰਕੀਟ ਦੇ ਵਿੱਚ ਜ਼ਾਹਿਰ ਜੀ ਗੱਲ ਹੈ, ਅਸੀਂ ਬਿਲਕੁਲ ਚੱਲ ਨਹੀਂ ਇੰਟਰਨੈਟ ਦੇ ਥਰੂ ਆ, ਤੇ ਇਹਦੀ ਵਜ੍ਹਾ ਤੋਂ ਫਿਰ ਜਿਹੜਾ ਨਾ ਸਾਡੇ ਕੰਮ ਦੇ ਵਿੱਚ ਕਾਫੀ ਜ਼ਿਆਦਾ ਜਿਹੜਾ ਨਾ ਲੋਸ ਆਇਆ। ਤਾਂ ਹੁਣ ਕੁਝ ਚੀਜ਼ਾਂ ਬਿਹਤਰ ਹੋਈਆਂ ਨੇ ਨੈਟ ਦੀ ਹੋਣ ਨਾਲ? ਕਾਫੀ ਬਿਹਤਰ ਹੋ ਗਿਆ ਸਿਸਟਮ। ਲਾਈਟ ਦੀ ਵਜ੍ਹਾ ਤੋਂ ਵੀ ਜਿਹੜਾ ਨਾ ਸਾਡੇ ਮਾਮਲਾਤ ਖਰਾਬ ਹੁੰਦੇ ਨੇ। ਬੜਾ ਸਾਰਾ ਕਲਾਇੰਟਸ ਜਿਹੜੇ ਨੇ ਨਾਰਾਜ਼ ਹੋ ਜਾਂਦੇ ਨੇ। ਠੀਕ ਹੈ। ਕਿ ਤੁਸੀਂ ਅੱਛਾ, ਕਿੱਡੀ ਕੁ ਵੱਡੀ ਮਾਰਕੀਟ ਹੈ, ਹਕੂਮਤ ਨੂੰ ਕਿੰਨਾ ਕੁ ਇਹਨੂੰ ਸਪੋਰਟ ਕਰਨਾ ਚਾਹੀਦਾ ਇਸ ਕੰਮ ਨੂੰ? ਮਾਰਕੀਟ ਤਾਂ ਬਹੁਤ ਵੱਡੀ ਹੈ, ਬਲਕਿ ਇੰਟਰਨੈਸ਼ਨਲੀ ਵੀ ਲੋਕ ਹਾਲ ਰੋਡ ਨੂੰ ਜਾਣਦੇ ਨੇ। ਪੂਰੇ ਪਾਕਿਸਤਾਨ ਦੇ ਅੰਦਰ ਇੱਥੇ ਨਹੀਂ, ਮਾਰਕੀਟ ਤੋਂ ਮੁਰਾਦ ਹੈ ਜਿਹੜਾ ਤੁਸੀਂ ਕੰਮ ਕਰ ਰਹੇ ਹੋ ਵੈਬ ਡਿਵੈਲਪਿੰਗ ਵਾਲਾ, ਹਾਂਜੀ, ਔਰ ਫ੍ਰੀਲਾਂਸਿੰਗ ਦਾ ਵੀ ਕੰਮ ਕਰ ਰਹੇ ਹੋ। ਇੰਟਰਨੈਸ਼ਨਲ ਲੈਵਲ ਤੇ ਕਿੰਨੀ ਮੰਗ ਹੈ ਇਹਦੀ, ਔਰ ਪਾਕਿਸਤਾਨ ਤੋਂ ਕਿੰਨਾ ਕੰਮ ਤੁਸੀਂ ਕਿੰਨਾ ਜਿਹੜਾ ਹੈ ਪੈਸਾ ਬਾਹਰੋਂ ਆ ਸਕਦਾ ਹੈ, ਕਿੰਨੇ ਡਾਲਰ ਆ ਸਕਦਾ ਹੈ? ਕੀ ਸਮਝਦੇ ਹੋ ਹਕੂਮਤ ਨੂੰ ਕਿੰਨਾ ਕੁ ਸਪੋਰਟ ਕਰਨਾ ਚਾਹੀਦਾ ਇਸ ਕੰਮ? ਬੇਸਿਕਲੀ ਤੇ ਹਕੂਮਤ ਨੂੰ ਜਿਹੜਾ ਨਾ ਜ਼ਿਆਦਾ ਐਜੂਕੇਸ਼ਨ ਤੇ ਕੰਮ ਕਰਨਾ ਚਾਹੀਦਾ, ਸਕਿੱਲ ਤੇ ਕੰਮ ਕਰਨਾ ਚਾਹੀਦਾ। ਅਗਰ ਤੁਸੀਂ ਦੇਖਿਆ ਜਾਏ ਤਾਂ ਬਾਕੀ ਮਮਾਲਿਕ ਦੇ ਅੰਦਰ ਬੱਚਿਆਂ ਨੂੰ ਜਿਹੜਾ ਨਾ ਉਹ ਐਜੂਕੇਸ਼ਨ ਦੇ ਨਾਲ ਸਕਿੱਲਸ ਵੀ ਦਿੱਤੇ ਜਾਂਦੇ ਨੇ, ਲੇਕਿਨ ਪਾਕਿਸਤਾਨ ਦੇ ਵਿੱਚ ਜਿਹੜਾ ਨਾ ਸਿਰਫ ਰੱਟਾਇਜ਼ਮ। ਠੀਕ ਹੈ, ਅਸੀਂ ਈਵਨ ਮੈਂ ਕਿਸੇ ਯੂਨੀਵਰਸਿਟੀ 'ਚ ਨਹੀਂ ਗਿਆ। ਅੱਛਾ, ਮੈਂ ਇੱਕ ਜਗ੍ਹਾ ਤੋਂ ਆਈਟੀ ਦੀ ਟ੍ਰੇਨਿੰਗ ਕੀਤੀ। ਠੀਕ ਹੈ। ਠੀਕ ਹੈ, ਤੁਸੀਂ ਸ਼ਾਰਟ ਕੋਰਸਿਸ ਕੀਤੇ ਨੇ? ਹਾਂਜੀ, ਸ਼ਾਰਟ ਕੋਰਸਿਸ ਕੀਤੇ। ਠੀਕ ਹੈ। YouTube ਤੋਂ ਬਹੁਤ ਜ਼ਿਆਦਾ ਸਿੱਖਿਆ ਹੈ। ਠੀਕ ਹੈ, ਔਰ ਇਸ ਤੋਂ ਇਲਾਵਾ ਜਿਹੜਾ ਨਾ ਅਸੀਂ ਫਿਰ ਵੈਬਸਾਈਟਸ ਨੂੰ ਜਾ ਕੇ ਡਿਫਰੈਂਟ ਜਿਹੜਾ ਉਹਨਾਂ ਨੂੰ ਰਿਸਰਚ ਵਰਕ ਕੀਤਾ। ਅੱਛਾ, ਬਜਟ ਆ ਰਿਹਾ, ਕੀ ਸਮਝਦੇ ਹੋ ਇਸ ਬਜਟ ਕਿਸ ਤਰ੍ਹਾਂ ਦਾ ਆਣਾ ਚਾਹੀਦਾ? ਕਿਆ ਜਿਹੜਾ ਬਜਟ ਹੁਣ ਆਣਾ ਹੈ ਕੋਈ ਅਵਾਮੀ ਫਾਇਦੇ 'ਚ ਹੋਏਗਾ ਇਹ? ਬੇਸਿਕਲੀ ਮੈਂ ਜਿਹੜਾ ਨਾ ਪੋਲਿਟਿਕਸ 'ਚ ਇੰਟਰਸਟ ਨਹੀਂ ਇਹਨਾਂ ਜ਼ਿਆਦਾ ਰੱਖਦਾ, ਲੇਕਿਨ ਬਜਟ 'ਚ ਤਾਂ ਇੰਟਰਸਟ ਹੋਣਾ ਚਾਹੀਦਾ ਹਰ ਬੰਦੇ ਨੂੰ। ਬਿਲਕੁਲ ਨਹੀਂ, ਮੈਨੂੰ ਇਹਨਾਂ ਬਹੁਤ ਜ਼ਿਆਦਾ ਨਹੀਂ ਆਈਡੀਆ ਹੈਗਾ। ਠੀਕ ਹੈ। ਬਿਲਕੁਲ, ਕਿਉਂਕਿ ਪਾਕਿਸਤਾਨ ਦੀ
ਪੋਲਿਟਿਕਸ ਦੇ ਵਿੱਚ ਆਪਣਾ ਟਾਈਮ ਵੇਸਟ ਕਰਨਾ ਹੈ। ਠੀਕ ਹੈ। ਅੱਛਾ ਨਾਜ਼ਰੀਨ, ਸਿਰਫ ਇਹ ਭਾਈ ਨਹੀਂ, ਜਿਹੜੇ ਵੀ ਪੜ੍ਹੇ ਲਿਖੇ ਬੰਦੇ ਨੂੰ ਤੁਸੀਂ ਅੱਜ ਕੱਲ੍ਹ ਮਿਲੋਗੇ ਨਾ, ਉਹ ਪਾਕਿਸਤਾਨੀ ਸਿਆਸਤ ਤੋਂ ਵੈਸੇ ਹੀ ਮਾਯੂਸ ਹੋ ਚੁੱਕੇ ਆ। ਹਕੂਮਤ ਨੂੰ ਵੀ ਚਾਹੀਦਾ ਕਿ ਨਵੀਂ ਜਨਰੇਸ਼ਨ ਨੂੰ ਇੰਗੇਜ ਕਰਨ, ਇਹਨਾਂ ਦੇ ਵਾਸਤੇ ਕੁਝ ਐਸੇ ਕੰਮ ਕਰਨ ਕਿ ਦੁਬਾਰਾ ਇਹਨਾਂ ਦਾ ਸਿਆਸਤ 'ਚ ਵੀ ਇੰਟਰਸਟ ਹੋਏ ਔਰ ਮੁਲਕ 'ਚ ਵੀ ਹੋਏ। ਆਓ ਮਜ਼ੀਦ ਅੱਗੇ ਲੋਕਾਂ ਨਾਲ ਗੱਲ ਕਰਦੇ ਹਾਂ। ਤੁਹਾਡੀ ਇੱਥੇ ਸ਼ਾਪ ਹੈ ਜਾਂ ਕੁਝ ਲੈਣ ਆਏ ਹੋ ਇੱਥੋਂ? ये मेरी शॉप है यहाँ पर। ਠੀਕ ਹੈ। ਅੱਛਾ ਪਹਿਲੇ ਤਾਂ ਸਾਨੂੰ ਇਹ ਦੱਸੋ ਕਿ ਟਾਈਮ ਵੱਧ ਗਿਆ ਘੰਟਾ, ਕੀ ਸਮਝਦੇ ਹੋ ਕੋਈ ਫਰਕ ਪਏਗਾ, ਕੰਮ ਬਿਹਤਰ ਹੋਏਗਾ? ਟਾਈਮ ਬਦਲਣ ਨਾਲ ਫਰਕ ਤਾਂ ਪਏਗਾ, ਲੇਕਿਨ ਗੱਲ ਉਹੀ ਆ ਜਾਂਦੀ ਹੈ ਕਿ ਬਹੁਤੇ ਹੀ ਲਿਆ ਕੇ ਥੋੜੇ ਜਿਹਾ ਲਿਆ ਕੇ ਫਿਰ ਕਹਿਣਾ ਬਸ ਸਹੀ ਹੈ ਵੀ ਸਬਰ ਹੈ। ਅੱਛਾ ਵੈਸੇ ਕਿੰਨੀ ਦੇਰ ਤੱਕ ਮਾਰਕੀਟ ਖੁੱਲੀ ਰਹਿਣੀ ਚਾਹੀਦੀ, ਤੁਸੀਂ ਕੀ ਸਮਝਦੇ ਹੋ? ਮੈਕਸਿਮਮ 10 ਵਜੇ ਤੱਕ ਟਾਈਮ ਠੀਕ ਹੈਗਾ, ਉਸ ਉੱਤੇ ਵੀ ਲੇਟ ਹੋ ਜਾਂਦਾ ਕੰਮ। ਠੀਕ ਹੈ। 10 ਵਜੇ ਤੱਕ ਟਾਈਮ ਪ੍ਰੋਪਰ ਸਹੀ ਹੈਗਾ। ਮਤਲਬ ਤੁਸੀਂ ਕਹਿੰਦੇ ਹੋ ਕਿ 10 ਵਜੇ ਤੱਕ ਹੋਣਾ ਚਾਹੀਦਾ ਟਾਈਮ? ਹਾਂ 10 ਵਜੇ ਤੱਕ ਹੋਣਾ ਚਾਹੀਦਾ। ਠੀਕ ਹੈ। ਤੇ ਦੂਸਰਾ ਬਜਟ ਆ ਰਿਹਾ, ਕੀ ਕਹੋਗੇ? ਸਰ ਉਹ ਮਹਿੰਗਾਈ ਆਣੀ ਹੈ, ਠੀਕ ਹੈ। ਕਿਉਂਕਿ ਦੇਖੋ ਨਾ ਤੁਸੀਂ ਜਿਹੜਾ ਸਟਰਕਚਰ ਤਿਆਰ ਕਰ ਰਹੇ ਹੋ, ਠੀਕ ਹੈ, ਉਹ ਸਾਰਾ ਤਾਂ ਕਰਜ਼ੇ ਤੇ ਵੇ। ਤੁਸੀਂ ਆਪਣੀ ਤਾਂ ਕੋਈ ਤੁਹਾਡੀ ਨਹੀਂ ਨਾ ਹੈਗੀ, ਇੰਡਸਟਰੀ ਤੇ ਤੁਹਾਡੀ ਖਤਮ ਹੋ ਗਈ ਸਾਰੀ। ਉਹ ਕਰਜ਼ਾ ਲੈ ਕੇ ਤੁਸੀਂ ਅੱਗੇ ਕਿਵੇਂ ਸਟਰਗਲ ਕਰੋਗੇ, ਆਵਾਮ ਨੂੰ ਕਿੱਥੋਂ ਤੱਕ ਲੈ ਕੇ ਜਾਓਗੇ? ਦੇਖੋ ਨਾ ਆਵਾਮ ਬਾਹਰ ਜਾ ਨਹੀਂ ਸਕਦੀ, ਉਹਨਾਂ ਕੋਲ ਇੰਨੇ ਵਸਾਇਲ ਨਹੀਂ, ਇੰਨਾ ਪੈਸਾ ਨਹੀਂ। ਛੋਟੇ ਛੋਟੇ ਤਾਜਰ ਨੇ, ਛੋਟੇ ਛੋਟੇ ਗਰੀਬ ਲੋਕ ਨੇ ਵਿਚਾਰੇ, ਥੋੜਾ ਬਹੁਤ ਪੈਸਾ ਜਮ੍ਹਾਂ ਕੀਤਾ ਹੈ, ਉਹ ਰਾਸ ਰੱਖੀ ਉਹ ਖਾਈ ਜਾ ਰਹੇ ਨੇ ਵਿਚਾਰੇ। ਜਾਂ ਬਿਜਲੀ ਦੇ ਬਿੱਲ ਆਏ ਜਾਂਦੇ ਨੇ, ਗੈਸ ਦੇ ਬਿੱਲ ਆਏ ਜਾਂਦੇ ਨੇ, ਉਹ ਕੀ ਕਰੇਗੀ ਆਵਾਮ, ਕਿੱਥੇ ਜਾਏਗੀ? ਅੱਛਾ ਕਦੀ ਐਸਾ ਹੋਇਆ, ਕੋਈ ਦੌਰ ਗੁਜ਼ਰ ਗਏ ਨੇ, ਤੁਸੀਂ ਵੀ ਦੇਖਿਆ ਹੋਣਾ ਕਿ ਬਜਟ ਆਇਆ ਹੋਵੇ, ਬੰਦੇ ਨੇ ਕਿਹਾ ਹੋਵੇ ਯਾਰ ਕੀ ਬਜਟ। ਹਾਂ ਇਹ ਦੌਰ ਹੈਗਾ ਸੀ, ਇਹ ਦੌਰ ਹੈਗਾ ਸੀ ਕੋਈ ਤਕਰੀਬਨ 1980-90 ਦੀ ਦਿਹਾਈ ਦੇ ਵਿੱਚ। ਇਹ ਤਾਂ ਤੁਹਾਡੇ ਤੋਂ ਵੀ ਪਹਿਲੇ ਦੀ ਗੱਲ ਹੋਣੀ। ਹਾਂ 80-90 ਦੀ ਦਿਹਾਈ ਨੇ ਅਸੀਂ ਦੇਖਿਆ ਨਾ, ਬੱਚੇ ਛੋਟੇ ਸੀ, ਤੁਹਾਨੂੰ ਪਤਾ ਸੀ ਕਿ ਸਾਡੇ ਵੱਡੇ ਥੋੜਾ ਜਿਹਾ ਸਮਾਨ ਲੈ ਕੇ ਆਉਂਦੇ ਸੀ, ਉਹ ਮੁੱਕਦਾ ਹੀ ਨਹੀਂ ਸੀ। ਥੋੜੀ ਜਿਹੀ ਉਸ ਪੈਸਾ ਹੁੰਦਾ ਸੀ, ਉਹਦੇ 'ਚ ਬਰਕਤ ਬੜੀ ਹੁੰਦੀ ਸੀ। ਲੇਕਿਨ ਹੁਣ ਲੱਖਾਂ ਰੁਪਈਆ ਵੀ ਜੇਬ ਵਿੱਚ ਹੋਵੇ ਤੇ ਬਰਕਤ ਨਹੀਂ ਹੈਗੀ, ਕਿਉਂਕਿ ਮਹਿੰਗਾਈ ਇੰਨੀ ਕਰ ਚੜੀ ਹੈ ਨਾ। ਸਾਨੂੰ ਉਹ ਚੀਜ਼ਾਂ ਦੇਖੋ ਨਾ, ਟੈਕਸ ਜਿੰਨੇ ਠੋਕ ਦਿੱਤੇ ਨੇ ਸਾਡੇ ਉੱਤੇ, ਆਇਆ ਕਿ ਸਾਨੂੰ ਉਹ ਚੀਜ਼ਾਂ ਵੀ ਮਿਲ ਰਹੀਆਂ ਟੈਕਸ ਦੇ ਮੁਤਬਾਦਲ। ਕੋਈ ਸਮਝਦੇ ਹੋ ਕੋਈ ਹਾਲਾਤ ਬਿਹਤਰ ਹੋਣਗੇ ਇਸ ਬਜਟ ਸਰ ਤੋਂ ਬਾਅਦ? ਨਹੀਂ ਹਾਲਾਤ ਬਿਹਤਰ ਨਹੀਂ ਹੋਣੇ। ਪੁੱਛੋ ਹੁਣ ਤੁਸੀਂ, ਚਲੋ ਜਿਸ ਤਰ੍ਹਾਂ ਵੀ ਤੁਸੀਂ ਟੌਪਿਕ ਲੈ ਕੇ ਆਏ ਹੋ, ਤੁਹਾਡਾ ਇੱਕ ਸ਼ੁਰੂ ਤੋਂ ਹੀ ਹਾਲਾਤ ਬਿਹਤਰ ਨਹੀਂ ਹੋਣੇ, ਹਾਲਾਤ ਮਜ਼ੀਦ ਖਰਾਬ ਹੋਣੇ ਨੇ। ਕਿਉਂ ਖਰਾਬ ਹੋਣੇ ਨੇ ਕਿ ਆਲਰੇਡੀ ਤੁਹਾਡੇ ਕੋਲ ਇਹਦਾ ਕੋਈ ਅਲਟਰਨੇਟ ਨਹੀਂ ਹੈਗਾ। ਕੀ ਹੈਗਾ ਤੁਹਾਡੇ ਕੋਲ ਨਹੀਂ ਹੈਗਾ। ਤੁਸੀਂ ਕਿਸਾਨ ਨੂੰ ਵੀ ਦਬਾ ਕੇ ਰੱਖ ਛੜਿਆ, ਬਿਲਕੁਲ। ਤੁਹਾਡਾ ਕੋਈ ਚੀਜ਼ ਬਾਹਰ ਜਾ ਨਹੀਂ ਰਹੀ, ਠੀਕ ਹੈ। ਉਹ ਛੋਟਾ ਮੋਟਾ ਅਗਰ ਕੋਈ ਕਿਸਾਨ ਹੈਗਾ ਤੇ ਉਹਦੀ ਚੀਜ਼ ਤੁਸੀਂ ਰੋਕ ਦਿੱਤੀ ਹੈ, ਲੇਕਿਨ ਜਿਹੜੀਆਂ ਤੁਹਾਡੀ ਆਪਣੀ ਚੀਜ਼ਾਂ ਨੇ, ਜਿਹੜੀ ਤੁਸੀਂ ਆਪਣੀ IPPS ਬਣਾਈ ਹੈ, ਬਿਜਲੀ ਬਣਾਉਣ ਵਾਲੀਆਂ ਕੰਪਨੀਆਂ, ਉਹਨਾਂ ਨੂੰ ਤੁਸੀਂ ਥੱਲੇ ਨਹੀਂ ਲਿਆ ਰਹੇ। ਠੀਕ ਹੈ। ਠੀਕ ਹੈ, ਉੱਥੇ ਤੁਸੀਂ ਉਹਨਾਂ ਨੂੰ ਤੁਸੀਂ ਮੁਆਇਦੇ ਕੀਤੇ ਹੋਏ ਨੇ ਡਾਲਰਾਂ ਦੇ ਨਾਲ, ਉਹਨਾਂ ਨੂੰ ਕੈਪੈਸਿਟੀ ਪੇਮੈਂਟ ਤੁਸੀਂ ਦੇਈ ਜਾ ਰਹੇ ਹੋ। ਹੈ ਜੀ, ਕਿੰਨਾ 2700 ਅਰਬ ਆ ਗਿਆ 3 ਮਹੀਨੇ ਕੇ 4 ਮਹੀਨਿਆਂ ਦੇ ਵਿੱਚ, ਠੀਕ ਹੈ। ਉਸ ਤੋਂ ਬਾਅਦ ਪੈਟਰੋਲ ਦੀ ਲੈਵੀ ਤੁਸੀਂ ਦੇਖ ਲਓ, ਪੈਟਰੋਲ ਕਿੱਥੇ ਹੈਗਾ ਤੇ ਸਾਨੂੰ ਕਿੱਥੇ ਮਿਲ ਰਿਹਾ। ਜੇ ਘੱਟ ਹੋਣਾ ਤੇ 15-20 ਰੁਪਏ ਘੱਟ ਹੋਣਾ, ਜੇ ਵਧਣਾ ਤੇ ਇੱਕਦਮ 200-250 ਵੱਧ ਜਾਣਾ। ਹਕੂਮਤ ਸਮਝਦੀ ਹੈ ਕਿ ਹਾਲੀ ਵੀ ਆਵਾਮ ਹਕੂਮਤ ਦੇ ਫੈਸਲਿਆਂ ਦੇ ਨਾਲ ਹੈ। ਤੁਹਾਡੇ ਇਰਦ ਗਿਰਦ ਤੁਸੀਂ ਕੋਈ ਦੇਖਦੇ ਹੋ ਕਿ ਕੋਈ ਰਾਜ਼ੀ ਵੀ ਹੈ ਹਕੂਮਤ ਤੋਂ? ਸਰ ਹਕੂਮਤ ਦੇ ਨਾਲ ਤਾਂ ਹੋਵਾਂਗੇ, ਦੇਖੋ ਕੋਈ ਵੀ ਹੈ, ਲੇਕਿਨ ਅਗਰ ਆਵਾਮ ਦੀ ਨਾਲ ਸਹੀ ਹੈਗਾ ਨਾ, ਆਵਾਮ ਉਹਦੇ ਨਾਲ ਹੈ। ਔਰ ਅਗਰ ਆਵਾਮ ਦੇ ਬਰਕਸ ਚੱਲ ਰਿਹਾ ਨਾ ਉਹ, ਤੇ ਉਹ ਸਮਝੋ ਕੋਈ ਵੀ ਹੈ ਉਹਦੇ ਖਿਲਾਫ ਹੈ। ਬਿਲकुल जी, ਇਹ ਗੱਲ ਬਿਲਕੁਲ ਠੀਕ ਹੈ। ਅਗਰ ਤਾਂ ਕੋਈ ਵੀ ਹਕੂਮਤ ਕੋਈ ਵੀ ਹੈ, ਅਗਰ ਅਵਾਮੀ ਫੈਸਲੇ ਕਰ ਰਹੀ ਹੈ ਤੇ ਆਵਾਮ ਉਹਦੇ ਨਾਲ ਹੈ, ਅਗਰ ਨਹੀਂ ਕਰ ਰਹੀ ਤੇ ਆਵਾਮ ਉਹਦੇ ਨਾਲ ਨਹੀਂ ਹੋ ਸਕਦੀ। ਆਓ ਅੱਗੇ ਲੋਕਾਂ ਨਾਲ ਗੱਲ ਕਰਦੇ ਹਾਂ। ਅਸਲਾਮ ਵਾਲੇਕੁਮ ਭਾਈਜਾਨ, ਡਾਕਟਰ ਲੱਗ ਰਹੇ ਹੋ ਤੁਸੀਂ, ਮੈਨੂੰ ਕੀ ਲੈਣ ਆਏ ਹੋ ਇੱਥੇ मार्केट में अपना मोबाइल लेने आया हूँ। मेरा नाम मोहम्मद वजी हैदर है। ठीक है, आप MBBS डॉक्टर हैं? अल्हम्दुलिल्लाह। क्या सूरत हाल है आजकल? महंगाई बड़ी हो गई है, आवाम तो ये शिकवा कर रही होती है डॉक्टर लूट बढ़ा रहे हैं। डॉक्टर ने लूटना क्या है इंसान को? देखे जब महंगाई ज़्यादा होगी, डॉक्टर एक कितना पढ़ के बना हुआ है डॉक्टर, उसने 1-2 करोड़ की डिग्री ली हुई है, अब वो देखने के इतने पैसे नहीं लेगा। अब आप मोबाइल शॉप पे चले जाएंगे कहीं पे भी, आपको बोलेंगे 6000 का काम होगा, वो आपका 2000 रुपये का काम भी ना हो, तो फिर हाथ लगा के बोलेंगे सही हो गया आपका काम। तो डॉक्टर ने आपको ऑथेंटिक चीज़ देनी है ना, उसका बेनिफिट होगा आपको। ठीक होगा। अच्छा डॉक्टर साहब, जिस तरह के हालात चल रहे हैं, लोग बड़ा तंग है, मेडिकल जो प्रोफेशनल्स हैं उनके काम पर कितना फ़र्क आया है? जो नए डॉक्टर बन रहे हैं उनकी जॉब्स के हवाले से और आपकी पूरी फील्ड? जो FMGs है ना, उनके लिए इस टाइम पाकिस्तान में स्कोप नहीं है, क्योंकि हर साल पाकिस्तान ना 70,000 प्लस
FMGs आ रहे हैं ठीक है। और वैकेंसीज बिल्कुल नहीं है और एमओशिप लेते भी हैं ना 35-40 स्टार्टिंग जो कि एज अ नर्स लेती है। अच्छा डॉक्टर साहब, हम लोग तो अक्सर सोचते होते थे जो बंदा डॉक्टर नहीं है, नहीं, क्योंकि नहीं। पाकिस्तान में डॉक्टर की बड़ी कदर है, मैं डॉक्टर यही- को नौकरियां मिल जाती थी। अब मैं आप भी- क्या देखते हैं जो हालात चल रहे हैं? मैं तो कहता हूँ यहाँ पे हम भी आलू की रेडी लगा लें, लोगों से ज़्यादा कमा लें, इतनी कमाई नहीं है इस चीज़ में। क्या लगता है क्यों ऐसे हालात क्यों बने हैं? बस ना मैस फैल गया डॉक्टरों का एक। अच्छा। हर घर में से तीसरा बंदा एक डॉक्टर बन रहा है। इस वजह से कह रहे हैं कुछ पॉलिसीज भी नज़र आती हैं कि नहीं ठीक चल रही गवर्नमेंट की। नहीं गवर्नमेंट की पॉलिसीज ठीक चल रही हैं। ਅਸੀਂ नहीं ठीक बस डॉक्टर साहब बड़ा सियासी बयान दे रहे हो तुम। डॉक्टर साहब बजट आ रहा है, इस हवाले से कुछ कहेंगे? कुछ अच्छा बजट आने की उम्मीद है? इसके बारे में मैं नो कमेंट्स। चलेंगे, ठीक है। हाँ जी बुजुर्गो, बजट आ रहा की कहना चाहोगे? मैं कहना जी बजट आ रहा, मैं तो हुकूमत पंजाब बड़ी वज़ीर आज़म शहबाज शरीफ ਨੂੰ ਕਵਾਂਗੇ ਕਿ ਬਜਟ ਜਿਹੜਾ ਗਰੀਬਾਂ ਦੇ ਹੱਕ 'ਚ ਅੱਛਾ ਆਇਆ। ਗਰੀਬਾਂ ਵਾਸਤੇ ਪੈਟਰੋਲ ਸਸਤਾ ਕੀਤਾ ਜਾਵੇ। ਇਹ ਜਿਹੜੇ ਸਿਗਰਟ ਸੁਗੜ ਇਹ ਜਿਹੜੇ ਦੂਸਰੀ ਚੀਜ਼ਾਂ ਨੇ ਉਹ ਵੱਧਦੀਆਂ ਨੇ, ਰੋਟੀ ਕਪੜਾ ਔਰ ਮਕਾਨ ਜਿਹੜਾ ਨੇ ਇਹ ਸਸਤਾ ਹੋਵੇ। ਇਹ ਚਾਹੁੰਦੇ ਹਾਂ ਕਿ ਅਸੀਂ ਗਰੀਬਾਂ ਵਾਸਤੇ ਚੀਜ਼ ਸਸਤੀ ਮਿਲੇ। ठीक है। बजट से अगर आटा महंगा हो गया, चीनी महंगी हो गई तो असं तो मर गए गरीब, अगे ही मरे हैं, अगे होर मर जावांगे तो फिर काम खराब हो। ਅਸੀਂ ਇਹ ਚਾਹੁੰਦੇ ਹਾਂ ਕਿ ਚੀਜ਼ਾਂ ਜਿਹੜੀ ਬਜਟ ਘਰ ਦੇ ਘਰੇਲੂ ਚੀਜ਼ਾਂ ਜਿਹੜੀਆਂ ਨੇ ਉਹ ਸਸਤੀਆਂ ਹੋਣ। ठीक है, बिल्कुल। ਚੀਨੀ, ਪੱਤੀ, ਘਿਓ, ਆਟਾ, ਇਹ ਚੀਜ਼ਾਂ ਨੂੰ ਅਸੀਂ ਵਜ਼ੀਰ ਆਜ਼ਮ ਪੰਜਾਬ ਨੂੰ ਕਹਾਂਗੇ, ਵਜ਼ੀਰ ਆਲਾ ਪੰਜਾਬ ਨੂੰ ਵੀ ਕਹਾਂਗੇ ਤੇ ਵਜ਼ੀਰ ਆਜ਼ਮ ਸ਼ਹਿਬਾਜ਼ ਸ਼ਰੀਫ ਨੂੰ ਕਹਾਂਗੇ ਖੁਦਾਰਾ ਕਿ ਘਰ ਦੀਆਂ ਚੀਜ਼ਾਂ ਸਸਤੀਆਂ ਕਿ ਗਰੀਬਾਂ ਨੂੰ ਇਸ ਬਜਟ ਦੇ ਕੋਈ ਰਿਲੀਫ ਮਿਲੇ।